ਅਸੀਂ ਲੋਕਾਂ ਨੂੰ ਹਸਾਉਣਾ। ਅੱਜ ਅਸੀਂ ਇੱਥੇ ਆ ਕੇ ਬਸ ਜੁਗਤਾਂ ਸ਼ੁਰੂ ਹੋ ਗਈਆਂ। ਹੁਣ ਐਂ ਚੱਲੂਗਾ ਕੰਮ ਸਾਰਾ। ਇਹਨਾਂ ਨੇ ਪਤਾ ਨਹੀਂ ਸਾਤੋਂ ਪੱਠੇ ਪਵਾਉਣੇ ਨੇ, ਪਤਾ ਨਹੀਂ ਡੰਗਰਾਂ ਦਾ ਗੋਹਾ ਸਟਾਉਣਾ ਆ ਕੇ ਦਿਹਾੜੀ ਆ ਕਰਨ ਆਏ ਆ ਬਸ ਕਰਨੇ ਕੁਛ ਨਾ। ਹਾਂ ਬਸ ਚੱਲ ਇਤਕੀ ਮੇਰੇ ਨਾਲ 2 ਬੰਦੇ ਕੰਮ ਕਰਨ ਵਾਲੇ ਹੋਰ ਵੀ ਲੈਂਦੇ ਨੇ। ਗੁੱਜਰ ਲਿਆਂਦਾ ਮੱਝਾਂ ਚੋਣ। ਗੁੱਜਰ ਸਾਹਿਬ ਬੈਠੇ, ਇਹ ਗੁੱਜਰ ਸਾਹਿਬ ਬੈਠੇ ਨੇ, ਮੱਝਾਂ ਚੋਣਗੇ ਤੇ ਆ ਦੂਜਾ ਬੰਦਾ ਗੋਹਾ ਚੱਕੂਗਾ। ਇਹਨਾਂ ਤੇ ਕਿ ਮੈਂ 2 ਕਾਮੇ ਨਾਲ ਲੈ ਕੇ ਆਇਆ। ਆਉਣਾ ਤੇਰੇ ਕੋਲ, ਸੌਣਾ ਉੱਥੇ, ਤੇ ਬੰਦੇ ਵੀ ਆਪਾਂ ਬਸ 12 ਗਈਆਂ। ਅੱਛਾ ਮਾਸ਼ਾਅੱਲਾ। ਅਸਤਗਫੁਰੁल्लाह ਕਹਿੰਦੇ ਨੇ, ਅਸਤਗਫਾਰ ਇਹ ਕਹਿੰਦੇ ਹੁੰਦੇ ਆ। ਅੱਛਾ ਮੈਂ ਕਿਹਾ ਮੱਛਰ ਤੇ ਨਹੀਂ ਬਹੁਤਾ ਰਹਿ ਗਿਆ ਤੇ ਦੇਖ ਲਓ ਮੱਛਰ ਜੀ। ਮੈਂ ਕਹਿੰਦਾ ਸਾਰੀ ਰਾਤ ਮਾਤਮ ਕਰੀਦਾ, ਆਪਣੇ ਮੂੰਹ ਤੇ ਆਪ ਹੀ ਛਾਟਾ ਮਾਰੇ। ਮੱਛਰ ਆ ਕੇ ਤੁਹਾਡੀ ਅੱਛਾ ਗੁਰਚੇਤ ਇਹ ਚਾਹੁੰਦਾ ਵੀ ਮੇਰੇ ਕੋਲ ਨਾ ਜਾਈਏ। ਇਹ ਚਾਹੁੰਦਾ ਵੀ ਇਹਦੇ ਕੋਲ ਨਾ ਜਾਈਏ। ਨਹੀਂ ਆਓ ਤੁਸੀਂ। ਅੱਜ ਜਿਵੇਂ ਦਾ ਬੈਠਾ ਨਾ ਪਿੱਛੇ ਕਮਲ ਬੈਠਾ, ਕਮਲ ਵਰਗਾ ਰਾਤੀ ਬੰਦਾ ਸੀ, ਮੱਛਰ ਚੱਕ ਹੀ ਲੈ ਗਿਆ। ਅਸੀਂ ਫਿਲਮ ਬਣਾਉਣੇ ਤੇ ਉਹਦੇ 'ਚ ਇਹਦਾ ਕਰੈਕਟਰ ਇੱਕ ਨਾ ਦੱਸੋ ਕੀ ਕਰੈਕਟਰ ਦਾ ਕਰੈਕਟਰ ਹੈ ਜੀ, ਬਹੁਤ ਵਧੀਆ ਕਰੈਕਟਰ ਹੈ, ਬਹੁਤ ਵਧੀਆ ਘੈਂਟ ਕਰੈਕਟਰ ਹੈ। ਨਾਮ ਵੀ ਸਰੋਈ ਹੈ, ਅੰਜੁਮਨ ਹੈ ਸਰੋਆ। ਅੰਜੁਮਨ ਅੰਜੁਮ ਸਰੋਆ। ਕੀ ਕਰੈਕਟਰ ਇਹਦਾ? ਚਤਰੌਲ ਭਾਈ ਨਾ ਤੇ ਢਿੱਲੂ ਦੇ ਹੁੰਦੇ ਆ, ਮੈਨੂੰ ਚੰਗਾ ਕਰੈਕਟਰ ਨਹੀਂ ਮਿਲ ਸਕਦਾ। ਬਾਜੀ ਨਹੀਂ, ਬਾਜੀ ਰੀਅਲੀ ਮੈਨੂੰ ਪਤਾ ਜੀ। ਜਿਵੇਂ ਤੁਸੀਂ ਕਹਿੰਦੇ ਢਿੱਲੂ, ਅਸੀਂ ਬਹੁਤ ਸੇ ਸੀਗਾ ਐਡੇ ਵੱਡੇ ਬੰਦੇ ਨੂੰ ਦਾ ਨਾਮ ਰੱਖਿਆ ਢਿੱਲੂ। ਗਾਣਾ ਵੀ ਹੈ ਨਛੱਤਰ ਗਿੱਲ ਦਾ, ਕਹਿੰਦਾ ਦੇਸ਼ ਤਾਂ ਵੰਡ ਲੈ, ਸਾਂਝਾ ਕਿੱਥੋਂ ਵੰਡੋਗੇ? ਵੀ ਸਾਡੇ ਦਿਲਾਂ ਨੂੰ ਕਿੱਥੋਂ ਵੰਡ ਲੋਗੇ ਤੁਸੀਂ? ਦੇਸ਼ ਤਾਂ ਤੁਸੀਂ ਵੰਡ ਲਏ, ਪਰ ਸਾਡੀਆਂ ਸਾਂਝਾਂ ਨਹੀਂ ਵੰਡ ਸਕਦੇ ਤੁਸੀਂ। ਵੱਡੀ ਗੱਲ ਆ। ਬੜਾ ਸੋਹਣਾ। ਆਪਾਂ ਬਾਕੀ ਦਾ ਕਮੇਡੀ ਹੈ, ਚਲੋ ਕਮੇਡੀ ਰੱਖਾਂਗੇ। ਤੇ ਨਾਸਰ ਭਾਈ ਦਾ ਬੜਾ ਖਤਰਨਾਕ ਕਰੈਕਟਰ ਹੈ। ਪਹਿਲਾਂ ਨੈਗੇਟਿਵ ਹੈ, ਉਦੋਂ ਬਾਅਦ ਪੋਜ਼ਿਟਿਵ ਹੋ ਜਾਂਦਾ ਹੈ। ਇਹਨੂੰ ਯਾਰ ਨਾ ਕੋਈ ਹੌਲਾ ਜਿਹਾ ਕਰੈਕਟਰ ਦੇਈ ਮੇਰੇ ਰੱਖੀ ਵੀ ਮੈਂ ਉਹ ਹੀਰੋ ਦਾ ਤੇ ਇਹਨੂੰ ਮੇਰੇ ਮਗਰ ਖਲੋਵੇ, ਬਲੂਨ ਫੜ ਕੇ ਮੇਰਾ ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਜਿਹੜੇ ਜੁੜੇ ਸਾਡੇ ਚੈਨਲ ਦੇ ਨਾਲ। ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ ਆ। ਲਾਹੌਰ ਜਾਣ ਦੇ ਬਾਰਡਰ ਨੂੰ ਸਾਡੇ ਦੋਸਤ ਗੁਰਚੇਤ ਚਿੱਤਰਕਾਰ ਤੇ ਉਹਨਾਂ ਦੇ ਹੋਰ ਕੁਝ ਦੋਸਤ ਆ ਰਹੇ ਨੇ ਬਾਰਡਰ ਤੇ। ਅਸੀਂ ਇੱਕ ਪ੍ਰੋਜੈਕਟ ਕਰਨ ਜਾ ਰਹੇ ਹਾਂ, ਫਿਲਮ ਦਾ ਪ੍ਰੋਜੈਕਟ ਹੈ। ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ। ਸੋ ਇਸ ਤੋਂ ਬਾਅਦ ਦੇ ਕੁਝ ਵਲੌਗ ਸਾਡੇ ਗੁਰਚੇਤ ਦੇ ਨਾਲ ਹੋਣਗੇ ਲਾਹੌਰ ਤੇ ਹੋਰ ਮੁਖਤਲਿਫ ਜਗ੍ਹਾਵਾਂ ਦੇ ਵਿੱਚ। ਸੋ ਚੱਲਦੇ ਹਾਂ ਪਹਿਲਾਂ ਆਪਾਂ ਲਾਹੌਰ। ਲਓ ਜੀ, ਗੁਰਚੇਤ ਸਾਹਿਬ ਫੁੱਲ ਲੈ ਲਿਆ ਨਵੇਂ, ਇਹ ਨਾ ਆਖਿਓ ਪੁਰਾਣੇ, ਕਿਉਂਕਿ ਈਦ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਨਵੇਂ ਬਣਾਏ ਉਹਨਾਂ ਨੇ। ਆਹ ਸਾਹਮਣੇ ਆ ਗਿਆ ਬਾਰਡਰ ਤੇ ਮਿਲਦੇ ਹਾਂ ਬਹੁਤ ਛੇਤੀ। ਗੁਰਚੇਤ ਨੂੰ ਲੈ ਕੇ ਅਗਲੀ ਗੱਲਬਾਤ ਜਿਹੜੀ ਆ ਅੱਜ ਦੇ ਵਲੌਗ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਹੁਤ ਦਿਨਾਂ ਬਾਅਦ ਜਿਹੜਾ ਵਲੌਗ ਬਣਾਉਣ ਲੱਗੇ। बना था मैं कह रहा हूँ तू बना लेना अपना। बंदे आ गया साढ़े 1 बजे फिर तीजी बारी को आया ना दसर तो बगैर भी आया थे जे चौथी बारी आया तो इलाज करना पिछली बारी कुछ काम छड़ गया ही विच अपनी फिल्म वाला। ऐसे ही ਅਸੀਂ ਪੂਰਾ ਕਰਨ ਵਾਸਤੇ ਆਏ ਜੀ। ਐਸੀ ਬਿਲਕੁਲ ਕੋਈ ਸਟੋਰੀ ਨਹੀਂ ਪਾਉਣੀ। ਇਹ ਵੀ ਨਾ ਪਾਏ ਹੋਏ ਜੀ, ਇਹ ਵੀ ਨਹੀਂ ਪਾਉਣੀ ਆਪਾਂ ਵੀਡੀਓ ਬਾਅਦ ਚ ਤੁਸੀਂ ਵੇਖਣੀ, ਕਿਉਂਕਿ ਦੱਸਣਾ ਨਹੀਂ ਵੀ ਆ ਗਿਆ ਇੱਥੇ। ਦੱਸਣਾ ਨਹੀਂ। ਹਾਂ ਬਿਲਕੁਲ ਰਸ਼ ਬਹੁਤਾ ਪੈ ਜਾਂਦਾ ਨਾ, ਫਿਰ ਕੰਮ ਪੂਰਾ ਹੁੰਦਾ। ਬਿਲਕੁਲ ਜੀ, ਬਿਲਕੁਲ ਆਓ ਗੱਡੀਆਂ ਨੂੰ ਚੱਲਦੇ ਆਪਾਂ। ਆਓ ਗੁਰਜੀਤ ਭਾ ਵੈਲਕਮ। ਆ ਫੁੱਲ ਦੇ ਤੇ ਤੁਹਾਨੂੰ ਫਿਰ ਨਾ ਆਖਿਓ ਵੀਡੀਓ ਨਹੀਂ ਬਣਾਈ ਜੀ। ਮੈਂ ਨਵੇਂ ਲੈ ਕੇ ਆਏ ਸੀ, ਉਹਦੇ ਵੀਡੀਓ ਬਣਾਈ। ਖੁਸ਼ਬੂ ਹੀ ਦੱਸਤੀ ਸੀ ਤੇ ਇਹ ਭਾਈ ਸਾਹਿਬ ਦਾ ਤਾਰਫ ਕਰਾਇਆ ਇਹਨੇ ਤਾਂ ਪਤਾ ਮੈਨੂੰ। ਤੇ ਇਹ ਸਾਡੇ ਕੈਮਰਾਮੈਨ ਨੇ ਜੀ, ਹਾਂ ਰਵੀ ਜੀ। ਤੇ ਉਹ ਸਾਡੇ ਸੁੱਖੀ ਹੈ ਖਿਆਲਾ ਕਰਾਚੀ ਵਾਲਾ ਪ੍ਰਾਹੁਣਾ ਜਿਹੜਾ ਸਾਡੇ। ਹਾਂ ਉਹ ਸੁੱਕੀ ਵੀ ਕਹਿ ਰਹੀ ਸਹੀ ਹੈ। ਤੇ ਇਹ ਰਵੀ ਭਾਈ ਸਾਹਿਬ ਤਾਂ ਲੱਗਦੇ ਨਹੀਂ ਉੱਧਰ ਦੇ ਨਾ। ਇਹ ਗੁੱਜਰ ਨਹੀਂ ਭਾਈ ਕਹਿੰਦਾ ਮੈਂ ਗੁੱਜਰ ਲੱਗਦਾ ਹੈ। ਕਹਿੰਦਾ ਨਹੀਂ ਸਾਡਾ ਕੈਮਰਾਮੈਨ ਹੈ। ਮੈਂ ਉੱਥੇ ਵੀ ਹੱਥ ਇਸਤੇਮਾਲ ਹੁੰਦੇ ਤੇ ਉੱਥੇ ਵੀ ਤਗੜਾ ਆ ਜਾ ਭਾ ਰਵੀ, ਤੇਰੇ ਕੋ ਗੋਇਆ ਸਟਾਉਣਾ ਹੋਏ। ਹਾਂ ਭਾਈ ਉੱਥੇ ਸਾਰੇ ਕੰਮ ਕਰਨੇ ਪੈਣਗੇ। ਠੀਕ ਹੈ ਹੋ ਗਿਆ, ਕਰੇਗਾ। ਸੁੱਕੀ ਭਾਈ, ਸੁੱਕੀ ਸੁੱਕੀ ਭਾਜੀ ਤਿਆਰੀ ਵੀ ਫੜੋ।
ਸੁੱਕੀ ਭਾਈ ਐਨ ਰੋਟੀ ਨਾਲ ਇਹਦੀ ਦੁਸ਼ਮਣੀ ਚੱਲਦੀ ਖਾਣ ਪੀਣ ਨਾਲ। ਕਿੰਨੀ ਉਮਰ ਹੋ ਗਈ ਆ? ਕਿੰਨੀ ਦੱਸਾਂ ਬਈ? ਨਹੀਂ ਜਿੰਨੀ ਹੈਗੀ ਆ ਪਾਸਪੋਰਟ ਦੇਖ ਲਓ ਉਹਦੇ ਕੋਈ ਦੱਸੋ 30 ਸਾਲ 32 ਸਾਲ ਹੈ ਹਨਾ 28 ਕਰ 28 ਸਾਲ ਇਹ ਆਏ ਕਰ ਲਈਏ। ਇਹ ਬਾਕੀ ਰਹਿ ਗਈ ਨਾ ਰਾਤਾਂ ਕੱਢ ਕੇ ਜੀ ਰਾਤਾਂ ਕੱਢ ਕੇ ਚਲੋ ਹੁਣ ਇਹਨੂੰ ਤੁਸੀਂ ਨਾ ਖਾਓ, ਪਰ ਰੋਟੀ ਇਹਨੂੰ ਖਵਾਉਣੀ ਆ ਰਜਾ ਕੇ ਰੋਟੀ। ਇਹਨਾਂ ਨੂੰ ਲੱਗਦੀ ਨਹੀਂ ਜੀ। ਇਹਨੂੰ ਨਾਲ ਖਵਾ ਕੇ ਨਾ ਤੇ ਨਾਲ ਬੰਨ ਕੇ ਵੀ ਦੇਣੀ ਕਰਦੇ ਨਾ ਲੱਗੀ ਚਪੇੜਾਂ ਲੱਗਣਗੀਆਂ। ਹੁਣ ਆਇਆ ਹੋਇਆ ਲਓ ਬਾਈ, ਇਮੀਗ੍ਰੇਸ਼ਨ ਕਰਾ ਕੇ ਲਾਹੌਰ ਤੋਂ ਵਿਹਲੇ ਹੋ ਕੇ ਬਾਰਡਰ ਤੋਂ ਤੇ ਹੁਣ ਲਾਹੌਰ ਜਾਣ ਡਏ ਆ। ਅੱਜ ਥੋੜਾ ਜਿਹਾ ਲਾਹੌਰ ਲੈਣਾ, ਫਿਰ ਕਿੱਥੇ ਜਾਣਾ? ਉਹ ਫੈਸਲਾਬਾਦ ਨਨਕਾਣਾ ਸਾਹਿਬ ਪਹਿਲਾਂ, ਨਨਕਾਣਾ ਸਾਹਿਬ ਹਾਂਜੀ ਬਾਬਿਆਂ ਦੇ ਹੋ ਕੇ ਫਿਰ ਗਾਂ ਤੁਰਨਾ। ਫੇਰ ਗਾਂ ਤੁਰਨਾ ਬਿਲਕੁਲ ਜੀ। ਹਾਂ, ਤੇ ਗੁਰਸ਼ੇਦ ਆ ਗਿਆ। ਗੁਰਸ਼ੇਦ ਮੇਰਾ ਵੀ 2 ਦਿਨ ਹੋਏ ਤੇ ਮੈਂ ਵੀ ਉਦਾਸ ਜਿਹਾ ਇਸ ਤੋਂ। ਅਸੀਂ ਤਾਂ ਆਪ ਜੀ ਬਹੁਤ ਹੱਸੇ ਅੱਜ ਹੁਣ ਬੈਠੇ ਜੀ ਭੱਟੀ ਸਾਹਿਬ ਦੀਆਂ ਗੱਲਾਂ ਸੁਣ ਕੇ। ਮੈਂ ਕਹਿੰਦਾ ਬਹੁਤ ਦਿਲ ਖੁਸ਼ ਹੋਇਆ। ਅਸੀਂ ਲੋਕਾਂ ਨੂੰ ਹਸਾਉਣਾ। ਅੱਜ ਅਸੀਂ ਇੱਥੇ ਆ ਕੇ ਬਸ ਜੁਗਤਾਂ ਸ਼ੁਰੂ ਹੋ ਗਈਆਂ। ਹੁਣ ਐਂ ਚੱਲੂਗਾ ਕੰਮ ਸਾਰਾ। ਇਹਨਾਂ ਨੇ ਪਤਾ ਨਹੀਂ ਸਾਤੋਂ ਪੱਠੇ ਪਵਾਉਣੇ ਨੇ, ਪਤਾ ਨਹੀਂ ਡੰਗਰਾਂ ਦਾ ਗੋਹਾ ਸਟਾਉਣਾ ਆ ਕੇ ਦਿਹਾੜੀ ਆ ਕਰਨ ਆਇਆ ਬਸ। ਕਰਨੇ ਕੁਛ ਨਾ ਹਾਂ ਬਸ ਚੱਲ ਇਤਕੀ ਮੇਰੇ ਨਾਲ 2 ਬੰਦੇ ਕੰਮ ਕਰਨ ਵਾਲੇ ਹੋਰ ਵੀ ਲੈਂਦੇ ਨੇ। ਗੁੱਜਰ ਲਿਆਂਦਾ ਮੱਝਾਂ ਚੋਣ ਵਾਸਤੇ। ਗੁੱਜਰ ਸਾਹਿਬ ਬੈਠੇ। ਇਹ ਗੁੱਜਰ ਸਾਹਿਬ ਬੈਠੇ ਨੇ ਮੱਝਾਂ ਚੋਣਗੇ ਤੇ ਆ ਦੂਜਾ ਬੰਦਾ ਗੋਹਾ ਚੱਕੂਗਾ। ਇਹਨਾਂ ਤੇ ਕਿ ਮੈਂ 2 ਕੰਮੇ ਨਾਲ ਲੈ ਕੇ ਆਇਆ ਤੇ ਇਤਕੀ ਮੈਂ ਕੰਮ ਨਹੀਂ ਕਰੂੰਗਾ, ਮੈਂ ਬੈਠ ਕੇ ਹੁਕਮ ਸੁਣਾਉਂਗਾ ਤੇ ਬਸ। ਇਤਕੀ ਮੈਂ ਤੋਂ ਤੁਸੀਂ ਜੋ ਮਰਜ਼ੀ ਹੋਰ ਕਰਾ ਲਿਓ ਜੀ, ਭੰਗੜਾ ਕਰਾ ਲਿਓ, ਡਾਂਸ ਕਰਾ ਲਿਓ। ਇਹ ਬੰਦੇ ਕੰਮ ਕਰਨਗੇ ਹੁਣ ਤੁਹਾਡਾ ਸਾਰਾ। ਖਾਣ ਪੀਣ ਦਾ ਥੋੜਾ ਵਧਾ ਦੇ। ਆ 2 ਬੰਦੇ ਦਾ ਖਾਣ ਪੀਣ ਦਾ 2 ਬੰਦੇ ਨੇ ਜੀ। ਸੁੱਕੀ ਸੁੱਕੀ ਤੇ ਕਮਲ, ਇਹ ਦੋਨੇ ਜਾਣੇ ਖਾਣ ਵਾਸਤੇ ਲਿਆਂਦੇ ਨੇ। ਸੁੱਕੀ ਤੇ ਕਲੀ ਇਹ ਖਾਣ ਵਾਸਤੇ ਲਿਆਂਦੇ ਨੇ ਸਪੈਸ਼ਲੀ। ਇੱਥੇ ਵੀ ਆਓ ਤੁਸੀਂ ਖਾਓ। ਈਦਾਂ ਇਕੱਠੀਆਂ ਹੋਈਆਂ ਨੇ ਹੁਣ। ਈਦਾਂ ਦੇਣ ਵੀ ਨਾ ਹੁਣ ਅੱਜ ਕੱਲ ਤਾਂ ਖਾਣ ਪੀਣ ਵੈਸੇ ਬਹੁਤਾ 3-4 ਦਿਨ ਹੁਣ ਸਾਡੇ ਹੁੰਦਾ ਨਾ। ਅੱਛਾ ਜੀ, ਮੁਖਤਲਿਫ ਖਾਣੇ ਖੁਣੇ ਪੱਕਦੇ ਆ। ਮੈਂ ਨਾ ਮੌਸਮ ਬਹਾਰ ਦਾ ਵੇਖੋ, ਬਹੁਤ ਸੋਹਣਾ, ਦਰਖਤ ਬਹੁਤ ਵਧੀਆ ਫੁੱਲ ਖਿਲੇ। ਬੜੇ ਬਹੁਤ ਅੱਛਾ, ਬਹੁਤ ਵਧੀਆ। ਚਲੋ ਜੀ ਅਗਲਾ ਸਫ਼ਰ ਕਰਦੇ ਸ਼ੁਰੂ ਤੇ ਗੱਲਬਾਤ ਜਿਹੜੀ ਆਪਣੀ ਹੁੰਦੀ ਰਹੇਗੀ। ਚਲੋ ਮੈਨੂੰ ਦੱਸ ਦਿਓ। ਮੈਂ ਕਿਹਾ ਅਸੀਂ ਆਉਣਾ ਅੰਜਮ, ਆਉਣਾ ਤੇਰੇ ਕੋਲ, ਸੌਣਾ ਉੱਥੇ ਤੇ ਬੰਦੇ ਵੀ ਆਪਾਂ ਬਸ 12 ਗਈਆਂ। ਅੱਛਾ ਮਾਸ਼ਾਅੱਲਾ। ਅਸਤਗਫੁਰੁल्लाह ਕਹਿੰਦੇ ਨੇ, ਅਸਤਗਫਾਰ ਇਹ ਕਹਿੰਦੇ ਹੁੰਦੇ ਆ। ਅੱਛਾ ਮੈਂ ਕਿਹਾ ਮੱਛਰ ਤੇ ਨਹੀਂ ਬਹੁਤਾ? ਮੈਂ ਕਿਹਾ ਦੇਖ ਲਓ ਮੱਛਰ ਆ ਜੀ। ਮੈਂ ਕਹਿੰਦਾ ਸਾਰੀ ਰਾਤ ਮਾਤਮ ਕਰੀਦਾ, ਆਪਣੇ ਮੂੰਹ ਤੇ ਆਪ ਹੀ ਛਾਟਾ ਮਾਰੇ। ਮੱਛਰ ਆ ਕੇ ਤੁਹਾਡੀ ਅੱਛਾ ਗੁਰਚੇਤ ਇਹ ਚਾਹੁੰਦਾ ਵੀ ਮੇਰੇ ਕੋਲ ਨਾ ਜਾਈਏ। ਇਹ ਚਾਹੁੰਦਾ ਵੀ ਇਹਦੇ ਕੋਲ ਨਾ ਜਾਈਏ। ਨਹੀਂ ਆਓ ਤੁਸੀਂ। ਅੱਜ ਜਿਵੇਂ ਦਾ ਬੈਠਾ ਨਾ ਪਿੱਛੇ ਕਮਲ ਬੈਠਾ, ਕਮਲ ਵਰਗਾ ਰਾਤੀ ਬੰਦਾ ਸੀ, ਮੱਛਰ ਚੱਕ ਹੀ ਲੈ ਗਿਆ। ਆਏ ਓਏ ਰੱਬਾ, ਕਾਮਯਾਬ ਆ। ਹਾਂਜੀ ਆਏ ਓਏ ਓਹੋ। ਹੁਣ 10 ਵਾਕਿਆ ਜੇ ਮੱਛਰ ਹੈਗਾ ਤੇ ਬਿਸਮਿਲ੍ਲਾਹ ਗੁਰਸ਼ੇਦ ਭਾਈ। ਅਸੀਂ ਗੱਡੀ ਹੋਰ ਲੈ ਗਈਏ, ਫਿਰ ਉੱਥੇ ਸੀਟਾਂ ਕਢਾ ਲਈਏ ਤੇ ਵਿੱਚ ਹੀ ਸੌ ਜਾਾਂਗੇ ਗੱਡੀ ਤੇ। ਫਿਰ ਇਦਾਂ ਹੋ ਸਕਦਾ? ਨਹੀਂ ਸੌਣਾ ਬਾਹਰ ਆ। ਇੱਥੇ ਸੌਣਾ ਤੇਰੀ ਦੇ ਵਿੱਚ ਆ ਤੇ ਸੌਣਾ ਵੀ ਬਗੈਰ ਪੱਕੇ ਤੋਂ। ਹੁਣ ਤਾਂ ਪੱਕੀ ਹੋ ਗਈ ਹੈ। ਉਹਨੇ ਤਾਂ ਕਰੈਕਟਰ ਤੇ ਦੱਸ ਕੀ ਹੈ। ਹਾਂ ਪੱਕੀ ਹੋ ਗਈ ਹੈ। ਅਸੀਂ ਫਿਲਮ ਬਣਾਉਣੇ ਤੇ ਉਹਦੇ 'ਚ ਇਹਦਾ ਕਰੈਕਟਰ ਹੈ। ਕਿਦਾਂ ਦੱਸੋ ਕੀ? ਕਰੈਕਟਰ ਦਾ ਕਰੈਕਟਰ ਹੈ ਜੀ, ਬਹੁਤ ਵਧੀਆ ਕਰੈਕਟਰ ਹੈ, ਬਹੁਤ ਵਧੀਆ ਘੈਂਟ ਕਰੈਕਟਰ ਹੈ। ਨਾਮ ਵੀ ਸਰੋਈ ਹੈ, ਅੰਜੁਮਨ ਹੈ ਸਰੋਆ। ਅੰਜੁਮਨ ਅੰਜੁਮ ਸਰੋਆ। ਕੀ ਕਰੈਕਟਰ ਇਹਦਾ? ਚਤਰੌਲ ਭਾਈ ਨਾ ਤੇ ਢਿੱਲੂ ਦੇ ਹੁੰਦੇ ਆ, ਮੈਨੂੰ ਚੰਗਾ ਕਰੈਕਟਰ ਨਹੀਂ ਮਿਲ ਸਕਦਾ। ਬਾਜੀ ਨਹੀਂ, ਬਾਜੀ ਰੀਅਲੀ ਮੈਨੂੰ ਪਤਾ ਜੀ। ਜਿਵੇਂ ਤੁਸੀਂ ਕਹਿੰਦੇ ਢਿੱਲੂ, ਅਸੀਂ ਬਹੁਤ ਹੱਸੇ ਸੀਗਾ। ਐਡੇ ਵੱਡੇ ਬੰਦੇ ਨੂੰ ਦਾ ਨਾਮ ਰੱਖਿਆ ਢਿੱਲੂ ਤੇ ਨਹੀਂ ਭਾਜੀ ਬਹੁਤ ਵਧੀਆ ਕਰੈਕਟਰ ਹੈ। ਅੱਛਾ ਵਧੀਆ ਕਰੈਕਟਰ ਹੈ ਰੀਅਲੀ। ਨਾਮ ਵੀ ਫਿਲਮ ਦਾ ਰੱਖਿਆ ਸਾਂਝਾ ਪੰਜਾਬ। ਹਾਏ ਹਾਏ ਹਾਏ, ਮੈਂ ਸਦਕੇ ਜਾਵਾਂ। ਗਾਣਾ ਵੀ ਹੈ ਨਛੱਤਰ ਗਿੱਲ ਦਾ, ਕਹਿੰਦਾ ਦੇਸ਼ ਤਾਂ ਵੰਡ ਲੈ, ਸਾਂਝਾ ਕਿੱਥੋਂ ਵੰਡੋਗੇ? ਵੀ ਸਾਡੇ ਦਿਲਾਂ ਨੂੰ ਕਿੱਥੋਂ ਵੰਡ ਲਓਗੇ ਤੁਸੀਂ? ਦੇਸ਼ ਤਾਂ ਤੁਸੀਂ ਵੰਡ ਲਏ, ਪਰ ਸਾਡੀਆਂ ਸਾਂਝਾਂ ਨਹੀਂ ਵੰਡ ਸਕਦੇ ਤੁਸੀਂ। ਹਾਂ ਲਾ ਵੱਡੀ ਗੱਲ ਆ, ਵੱਡੀ ਗੱਲ। ਹਾਂ ਬੜਾ ਸੋਹਣਾ। ਆਪਾਂ ਬਾਕੀ ਦਾ ਕਮੇਡੀ ਹੈ, ਚਲੋ ਕਮੇਡੀ ਰੱਖਾਂਗੇ। ਤੇ ਨਾਸਰ ਭਾਈ ਦਾ ਬੜਾ ਖਤਰਨਾਕ ਕਰੈਕਟਰ ਹੈ। ਪਹਿਲਾਂ ਨੈਗੇਟਿਵ ਹੈ, ਉਦੋਂ ਬਾਅਦ ਪੋਜ਼ਿਟਿਵ ਹੋ ਜਾਂਦਾ ਹੈ। ਇਹਨੂੰ ਯਾਰ ਨਾ ਕੋਈ ਹੌਲਾ ਜਿਹਾ ਕਰੈਕਟਰ ਦੇਈ ਮੇਰੇ ਲੱਗੀ ਵੀ ਮੈਂ ਪਵਾ ਹੀਰੋ ਦਾ ਤੇ ਇਹਨੂੰ ਮੇਰੇ ਮਗਰ ਖਲੋਵੇ, ਬਲੂਨ ਫੜ ਕੇ ਮੇਰਾ ਮਗਰ ਖਲੋਵੇ। ਸੱਤ ਫੁੱਟ ਉੱਚੀ ਗੱਲ ਹਾਏ ਓਏ ਇੱਕ ਪਾਸੇ ਵਕਾਰ ਪਿੰਡਰ ਤੇ ਇਹ ਮੇਰੇ ਗਨਮੈਨ ਹੋਣਾ। ਇਹ
ਗੁੱਸਾ ਕੱਢ ਦੇ ਸਾਰਾ। ਕੋਈ ਗੱਲ ਨਹੀਂ, ਆਪਾਂ ਏਰੀਆ ਵੀ ਲਿਖ ਲੈਂਦੇ, ਅੱਜ ਲਿਖ ਲਾਂਗੇ। ਅੱਛਾ ਗੱਲ ਸੁਣ, ਹੈਗਾ ਇੱਕ ਕਰੈਕਟਰ, ਇੱਕ ਫਿਲਮ ਛੋਟੀ ਜੀ ਹੋਰ ਲਿਖੀ ਆ ਬਾਈ, ਹਾਂ ਉਹਦੇ ਚ ਉਹਦੇ ਚ ਤੁਸੀਂ ਨੇਤਾ ਹੁੰਦੇ ਹੋ, ਇਹ ਹੁੰਦੇ ਬਾਡੀਗਾਰਡ, ਉਹਨੂੰ ਗੋਲੀ ਮਾਰ ਜਾਂਦੇ ਬਾਡੀਗਾਰਡ। ਅੱਛਾ ਸ਼ੇਰ ਵਾਲਾ ਮਰਨ ਦਾ ਨਹੀਂ। ਮਰਨਾ ਫੇਰ ਤੁਸੀਂ ਆ ਉੱਥੇ। ਤੇਰਾ ਕੰਮ ਮਰਨ ਵਾਲਾ ਹੀ ਹੈ, ਤੇਰਾ ਕੰਮ ਮਰਨ ਵਾਲਾ ਹੀ ਹੈ। ਚੋਰੀ ਖਰਬੂਜੇ ਤੇ ਡਿੱਗੇ ਜਾਂ ਖਰਬੂਜਾ ਛੁਰੀ ਤੇ ਡਿੱਗੇ, ਕੰਮ ਤਾਂ ਇੱਕੋ ਹੀ ਆ। ਮੈਨੂੰ ਵੀਡੀਓ ਬਣਾ ਕੇ ਵੀ ਇਹਨਾਂ ਨੇ ਜਲੀਲ ਹੀ ਕਰ ਦਿੱਤਾ। ਓਏ ਗੱਲ ਸੁਣ, ਮੈਂ ਕਿਹਾ ਵੀ ਇੱਕ ਇੰਟਰਵਿਊ ਦਿੱਤਾ ਸੀ ਨਾਲ, ਵਲੌਗ ਬਣਨਾ, ਇੰਟਰਵਿਊ ਦਿੱਤਾ ਸੀ ਗੁਰਚੇਤ ਨੇ, ਕਹਿੰਦਾ ਵੀ ਅੰਜੁਮਨ ਸਰੋਇਆ ਉਹਦੇ ਚ ਉੱਥੇ ਦਾ ਲੈਣ ਲਾਟ ਆ। ਮੈਂ ਕਿਹਾ ਵਿਗਾ ਸਬਜ਼ੀ ਲਾਈ ਆ ਲੈਣ ਲਾਟ। ਬਾਈ ਚਤਰੋਲ ਨੇ ਬੜੀ ਵੱਡੀ ਗੱਲ ਕੀਤੀ, ਉਹਨੇ ਕਿਹਾ ਸਰੋਇਆ ਲੈਣ ਲੱਟ ਬੰਦਾ। ਮੈਂ ਕਹਿੰਦਾ ਮੈਂ ਖੁਸ਼ ਹੋ ਗਿਆ, ਮੈਨੂੰ ਡਰ ਇੱਕ ਤੋਂ ਹੀ ਪੈ ਗਿਆ। ਮੈਂ ਕਿਹਾ ਨਾ ਤੇ ਢਿੱਲੂ ਨਾ ਵਿੱਚ ਬੋਲ ਪਵੇ ਕਿਤੇ, ਤੇ ਸਾਰੀ ਲੈਣ ਲੱਟ ਹੀ ਖਰਾਬ ਨਾ ਕਰ ਦੇਵੇ। ਆਹ ਵਲੌਗ ਪੈ ਗਿਆ ਲੈ, ਹੁਣ ਵੀ ਖਰਾਬ ਤਾਂ ਹੋ ਹੀ ਗਈ। ਚੱਲ ਠੀਕ ਆ, ਗੱਡੀ ਚਲਾਉਣ ਦੇ, ਤੈਨੂੰ ਕਰਦੇ ਫੋਨ ਫਿਰ। ਠੀਕ ਆ ਜੀ। ਓਕੇ, ਅੱਲਾ ਹਾਫਿਜ਼। ਬਹੁਤ ਹੋ ਗਿਆ, ਦੇਖ ਲੈ ਮੁੰਡੇ ਹੱਸੇ ਨਾ ਹੈ। ਲਾਲੀ 버ਗਰਾਂ ਦੀ ਲੈ ਲਈ, ਗਾਲੀ ਵਰਕਰਾਂ ਦੀ ਲੈ ਲਈ। ਆਹ ਲਾਲੇ ਤੁਹਾਨੂੰ ਦਿੱਤੇ ਆ 버ਗਰ। ਤੇ ਜਿਹੜਾ ਬੰਦਾ ਡਾਈਟਿੰਗ ਤੇ ਸੀ ਆ, ਕਿਹੜਾ? ਇੱਕ ਟਾਈਮ ਰੋਟੀ ਖਾਂਦਾ ਸੀ ਮੈਂ, ਹਾਂ ਮੈਂ ਹੁਣ ਆਹ ਚੀਜ਼ਾਂ ਖਾਣੀਆਂ ਨੇਗੀਆਂ। ਹਾਂ ਲੋ ਬਈ, ਆਪੋ ਆਪਦਾ ਇਹ ਬੰਦਾ ਪਛਾਣੇ ਕੌਣ ਆ? ਕੀ ਨਾਂ ਇਹਦਾ? ਨਾ ਨਹੀਂ ਪਤਾ। ਵੇਖਿਆ ਹੈਗਾ? ਇਹ ਲਾ, ਤੈਨੂੰ ਵੇਖਿਆ ਹੁੰਦਾ ਮੈਂ। ਥੈਂਕ ਯੂ ਵੀਰੇ, ਥੈਂਕ ਯੂ। ਇੱਕ ਤੁਸੀਂ ਖਾ ਲੈਂਦੇ। ਨਨਕਾਣਾ ਸਾਹਿਬ ਦੀ ਐਂਟਰੀ ਗਈ ਆ, ਹਾਏ ਹਾਂ। ਤੇ ਤੁਸੀਂ ਸਾਰੇ ਦੋਸਤ ਪਿਛਲੇ ਜਿੰਨੇ ਬੈਠੇ ਆ, ਇੱਕ ਵਾਰੀ ਜਾ ਕੇ ਫੋਟੋ ਖਿੱਚ ਲਓ, ਕਿਉਂਕਿ ਵਾਪਸੀ ਇੱਧਰ ਦੀ ਨਹੀਂ ਆਉਣਾ। ਇੱਥੇ ਹਾਏ ਹਾਂ, ਆਓ ਆਈ ਲਵ ਨਨਕਾਣਾ ਸਾਹਿਬ। ਆਈ ਲਵ ਨਨਕਾਣਾ ਸਾਹਿਬ। ਹਾਂ, ਥੈਂਕ ਯੂ ਨਾਸਰ ਭਾਜੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ ਤੁਹਾਡਾ ਨਾਸਰ ਭਾਈ। ਨਾਲ ਤੇਰੀ ਮੁਬਾਰਕ ਹੋਵੇ ਤੁਹਾਨੂੰ। ਤੇਰੀ ਘਰ ਦੀ ਨੂੰ ਖਾਸ ਤੌਰ ਤੇ ਭਾਈ ਥੈਂਕ ਯੂ। ਨਨਕਾਣਾ ਸਾਹਿਬ ਦੇ ਦਰਸ਼ਨ ਉਹਨਾਂ ਨੂੰ ਕਰਾ ਦੇ ਨੇ ਹਨਾ, ਸਾਨੂੰ ਮੌਕਾ ਦਿੱਤਾ ਇਹਨਾਂ ਨੇ ਐਡੇ ਵੱਡੇ ਧਾਮ ਤੇ ਆਉਣ ਦਾ। ਜਿਉਂਦੇ ਵਸਦੇ ਰਹੋ। ਨਾ ਜੀ, ਨਨਕਾਣਾ ਸਾਹਿਬ ਗਏ ਪਹੁੰਚ, ਹੁਣ ਫੋਟੋ ਸ਼ੋਟੋ ਖਿੱਚ ਲੈਣ, ਫਿਰ ਚੱਲਦੇ ਅੱਗੇ। ਬਿਜਲੀ ਨਨਕਾਣਾ ਸਾਹਿਬ ਪਹੁੰਚ ਗਏ ਜੀ ਅਸੀਂ, ਤੇ ਬਾਬੇ ਦੇ ਦਰਸ਼ਨ ਕਰਨ ਜਾ ਰਹੇ ਹਾਂ। ਕੀ ਹਾਲ ਜੀ? ਠੀਕ ਆਈ ਲਵ ਨਨਕਾਣਾ। ਕਾਹਦੀ ਦਿਹਾੜੀ? ਐਸੇ ਲੈਂਦਾ ਹੈ ਫੋਟੋਆਂ ਖਿਚਾਉਣ ਦੇ। ਉਹ ਮੈਂ ਕਿਹਾ, ਉਹ ਸਾਰੇ ਕਹਿੰਦੇ ਨਾ ਕਿ ਇੱਧਰ ਤੇ ਪੈਸੇ ਲੈਣੇ, ਮੈਂ ਫੋਟੋਆਂ ਕਰਾਉਂਦੇ, ਇਹਨਾਂ ਤੋਂ ਪੈਸੇ ਲੈ ਕੇ ਆਇਆ। ਤਾਂ ਬੈਗ ਦੇ ਦਿਆ ਕਰ ਮੈਨੂੰ, ਮੈਂ ਖੁੱਲੇ ਲੈ ਲੈ। ਛਾ ਗਿਆ ਕਿ ਰੋਡ ਤੋਂ ਇੱਧਰ ਹੋ ਜਾਓ ਭਾਈ। ਸਮਾਈਲ। ਲੋ ਵੀ ਪਹੁੰਚ ਗਏ ਨਨਕਾਣਾ ਸਾਹਿਬ ਆਪਾਂ, ਬਾਬੇ ਉਹਨਾਂ ਦੇ ਮੱਥਾ ਟੇਕ ਲੈਣ ਤੇ ਫਿਰ ਅਗਲਾ ਕੰਮ ਕਰਾਂਗੇ ਸ਼ੁਰੂ, ਕਿਉਂਕਿ ਦੋਵਾਂ ਪੰਜਾਬਾਂ ਦੀ ਇਕੱਠੀ ਕੋਲੈਬੋਰੇਸ਼ਨ ਜਿਹੜੀ ਫਿਲਮ ਇੱਕ ਅਸੀਂ ਕਰਨ ਜਾ ਰਹੇ ਹਾਂ, ਸਾਂਝਾ ਪੰਜਾਬ। ਸਾਂਝਾ ਪੰਜਾਬ ਫੈਮਿਲੀ 440। ਫੈਮਿਲੀ 440 ਸਾਂਝਾ ਪੰਜਾਬ, ਤੇ ਉਹਦੀ ਸ਼ੁਰੂਆਤ ਜਿਹੜੀ ਆ ਬਾਬਿਆਂ ਦੀ ਥਾਪੀ ਲੈ ਬਾਬੇ ਕੇ। ਦੀ ਥਾਪੀ ਲੈਣਾ, ਬਾਬੇ ਤੋਂ ਆਸ਼ੀਰਵਾਦ ਲੈਣਾ ਆ। ਚਲੋ ਫਿਰ ਮੱਥਾ ਟੇਕ ਲਓ, ਹਾਂ, ਫਿਰ ਚੱਲਦੇ ਅੱਗੇ। ਨਾ ਵੀ ਨਨਕਾਣਾ ਸਾਹਿਬ ਤੋਂ ਨਿਕਲ ਕੇ ਹੁਣ ਤੁਰ ਪਏ ਆਪਾਂ ਜੀ ਹਾਜੀ ਹਾਜੀ ਹੋਟਲ। ਖਾਣਾ ਇੱਥੇ ਹੁਣ ਖਾਣਾ ਸ਼ੁਰੂ ਹੋ ਗਿਆ। ਤੁਹਾਨੂੰ ਮੈਂ ਦੱਸਿਆ ਸੀ ਨਾ ਵੀ ਇਹ ਖਾਣਾ ਸ਼ੁਰੂ ਕਰ ਦੇ, ਖਾਣਾ ਲੈ, ਖਾਣਾ ਚੱਕ, ਖਾਣਾ ਇਧਰੋਂ, ਖਾਣਾ ਉਧਰੋਂ, ਖਾਣਾ ਉਧਰੋਂ, ਖਾਣਾ ਖਾ ਕੇ ਬਸ ਅਸੀਂ ਤਾਂ ਫਿਰ ਸੁੱਕੀ ਕਲੀ ਨੂੰ ਵੀ ਖਵਾਉਣਾ। ਆ ਪਿੱਛੋਂ ਫੈਨ ਵੀ ਤੁਹਾਡੇ ਹੱਥ ਮਾਰਨੇ, ਉਹਨਾਂ ਨੂੰ ਮਿਲਣਾ ਉੱਥੇ ਹਾਂਜੀ, ਉੱਥੇ ਉਹਨਾਂ ਨੂੰ ਮਿਲਦੇ ਆ। ਉਹ ਵਿਚਾਰੇ, ਉਹਨਾਂ ਦੇ ਅੱਬੇ ਨੇ ਮਿਲਣਾ।
ਉਹ ਉਹਨਾਂ ਨੇ ਸਮਝੇ, ਮੈਨੂੰ ਵੀ ਆਪਣਾ ਬੱਚਾ ਹੀ ਸਮਝਿਆ ਹੁਣ। ਥੋੜੀ ਜਿਹੀ ਰੱਸੀ ਲੈ ਲਿਓ ਅੱਛਾ ਉਹ ਕਰੇ ਇਹ ਜੇ ਨਾ ਕਰਦਾ ਨਾਲ ਬੰਨ ਤਾਂ ਦੂੰਗੀ ਕੁਲਫੀ ਹੈਗੀ ਆ ਗਰਮ। ਤੁਸੀਂ ਬਾਸ਼ ਹੁੰਡੀ ਖਾ ਲਓ। ਹੋਰ ਸੁਣਾਓ ਭਾਜੀ? ਵਧੀਆ ਵਧੀਆ। ਚਲੋ ਤਸ਼ਰੀਫ ਫਰਮਾਓ ਪਾਕਿਸਤਾਨ। ਅੱਜ ਹੀ ਆਇਆ। ਕੁਲਫੀ ਖਾਓ। ਨਹੀਂ ਥੈਂਕ ਯੂ ਹੋਰ ਸਰ ਵਧੀਆ ਵਧੀਆ। ਤੁਹਾਨੂੰ ਅਸੀਂ ਬਹੁਤ ਯੂਜ਼ ਕਰਨੇ ਸਰ, ਤੁਹਾਡੀਆਂ ਫਿਲਮਾਂ ਬੜੇ ਸ਼ੌਕ ਨਾਲ ਪਰੇਸ਼ਾਨ ਨਾ ਹੋ, ਯੂਜ਼ ਨਾ ਕਰ ਤੁਹਾਡੇ ਬੜੇ ਕਰੀਬੀ ਦੋਸਤ ਆਪਣੇ ਭਾਈ ਨੇ। ਉਹਦੇ ਆ ਕੇ ਗਿਆ ਸੀ ਮੈਂ। ਹਾਂਜੀ ਹਾਂਜੀ ਹਾਂ ਇੱਥੇ ਹੀ ਹੈ ਸਰ ਜੀ। ਉਹ ਫੁੱਲਾਂ ਵਾਲੇ ਹਨਾ, ਆਹੀ ਹੈ ਨਾ? ਹਾਂਜੀ ਹਾਂਜੀ ਹਾਂਜੀ। ਉਹਨੂੰ ਕਹਿੰਦੇ ਕਿ ਉਹ ਬੈਠੇ ਜਾਂਦੇ ਨੇ, ਕਹਿੰਦੀ ਮਾੜਾ ਜਾ ਉਹ ਫੁੱਲਾਂ ਵਾਲੇ ਨਹੀਂ ਨੇ। ਉੱਥੇ ਆਪਣੀ ਘਰ ਗਿਆ ਜੀ। ਅੱਛਾ ਹੋਰ ਸਰ ਵਧੀਆ ਸਾਂਝ ਕੀ ਹਾਲ ਹੈ? ਸਰ ਕੋ ਪਾਣੀ ਛਾਣੀ ਹੋ ਬਸ ਜਾਏ। ਜਿਉਂਦੇ ਰਹੋ। ਥੈਂਕ ਯੂ। ਇਹ ਤੁਹਾਡੇ ਫੈਨ ਲੱਗ ਗਏ। ਭਾਈ ਨੇ ਅੰਮ੍ਰਿਤਸਰ ਤੋਂ ਪਿੱਛੋਂ ਹੋਰ ਭਾਜੀ ਕੀ ਹਾਲ ਚਾਲ? ਠੀਕ ਠਾਕ? ਖੈਰ ਚਾਚਾ ਜੀ ਕੀ ਹਾਲ ਹੈ? ਹੋਰ ਚਾਚਾ ਜੀ ਠੀਕ ਠਾਕ ਖੈਰੀਅਤ ਹੈ? ਇਹ ਵੇਖਿਆ ਕਿੱਥੋਂ ਸੀ? ਅਸੀਂ ਤੁਹਾਨੂੰ ਗੱਡੀ 'ਚ ਵੇਖਿਆ ਗੱਡੀ 'ਚ? ਅੰਮ੍ਰਿਤਸਰ ਤੋਂ ਨੇ। ਹਾਂ। ਆ ਭਾਈ ਬਣਾਣਾ ਬਲਕਿ ਤੁਸੀਂ ਨਾਲ ਬਣਾ ਫੋਟੋ ਤੇ ਈਦ ਦਾ ਕਰਕੇ ਹਾਜੀ ਹੋਟਲ ਹੈ ਬੰਦ, ਇੱਧਰਲੀ ਸਾਈਡ ਤੇ ਭੁੱਖੇ ਰਹੋਗੇ। ਰੋਸ਼ਨੀ ਪਿੱਛੇ ਪਿੱਛੇ ਰਹਿੰਦਾ ਵਾ। ਇਹ ਕਿੱਥੋਂ? ਕੈਨੇਡਾ ਤੋਂ ਪਿੱਛੋਂ ਬਾਈ? ਕੈਲਗਰੀ ਤੋਂ ਜੀ। ਕੈਲਗਰੀ ਤੋਂ। ਹਾਂਜੀ। ਆ ਇੱਕ ਪਰੋਣੀ ਹੈ, ਬਹੁਤੀ ਪਿੱਛੇ ਹੋ ਗਈ, ਪਤਾ ਨਹੀਂ ਕੀ ਹੋਇਆ ਇਹਨੂੰ। ਮੈਂ ਅੱਜ ਹੀ ਆਈ ਹਾਂ ਨਾ, ਥੋੜਾ ਸ਼ਾਈ ਫੀਲ ਕਰ ਰਹੀ ਹਾਂ। ਤੇ ਇਧਰ ਫੋਟੋ ਸੈਸ਼ਨ ਹੋ ਰਿਹਾ, ਫੋਟੋ ਖਿੱਚ ਰਿਹਾ। ਇਹ ਲਾਲ ਸ਼ਰਟ ਵਾਲਾ ਭਾਈ ਉਧਰੋਂ ਆਇਆ। ਮੈਂ ਵੀ ਦੁਬਈ ਤੋਂ ਨੇ ਬਾਜੀ। ਉਹ ਵੀ ਦੁਬਈ ਤੋਂ। ਇਹ ਬੰਦਾ ਅਫਗਾਨਿਸਤਾਨ ਤੋਂ ਹੈ। ਕਲਿੱਪ ਬਣਾਉਣਾ। ਜੀ ਇਹ ਰਾਹ ਚ ਆਉਂਦੇ ਆਉਂਦੇ ਲੱਭ ਗਏ ਕੋਕ ਲੱਭ ਗਏ ਕੋਕ ਲੱਭ ਕੇ ਜੀ। ਭਾਈ ਸਾਹਿਬ। ਲਾਲ ਕੋਕ ਲੱਭ ਕੇ ਦੇਖੋ। ਇਹ ਪਿਆਰ ਲੱਭਣਾ ਤੁਹਾਨੂੰ ਉੱਥੋਂ ਕਿਤੇ? ਇੱਥੇ ਕਰਕੇ ਤਾਂ ਸਾਡਾ ਜਾਣ ਨੂੰ ਜੀ ਨਹੀਂ ਕਰਦਾ ਹੈਗਾ, ਤੁਸੀਂ ਸਾਨੂੰ ਭੇਜ ਦਿੰਦੇ ਹੋ। ਉਹ ਸਾਨੂੰ ਵੀਜ਼ਾ ਨਹੀਂ ਵਧਾਉਂਦੇ ਸਾਡਾ। ਕੈਨੇਡਾ ਸਾਡਾ 10 ਸਾਲ ਦਾ ਲੱਗਿਆ ਹੋਇਆ। ਹਾਂ। ਤੁਸੀਂ 10 ਮਹੀਨੇ ਦਾ ਵੀ ਨਹੀਂ। ਹੁਣ ਰੋਟੀ ਤੇ ਤੁਸੀਂ ਖਵਾਈ ਨਹੀਂ, ਹੁਣ ਫੋਟੋ ਖਿੱਚਣਾ ਨਹੀਂ। ਨਾਲ ਹੀ ਮੈਂ ਕਿਹਾ ਵਿਕਾਸ ਅੱਜ ਕੱਲ ਬੜਾ ਬਣ ਸਵਰ ਕੇ ਰਹਿੰਦਾ। ਮੈਂ ਆਲਵੇਜ਼ ਬਨ ਸਬਰ ਕੇ ਰਹਿੰਦਾ। ਮੈਂ ਭੈਣ ਜੀ ਹੁਣ ਦੱਸਣ ਗਲੋ ਜ਼ਿਆਦਾ ਬੰਦੇ ਦੇ। ਨਹੀਂ ਹੋਇਆ। ਇਹ ਅਗਲੀ ਗੱਲ ਵੀ ਦੱਸੋ ਨਾ ਕੀ ਹੈ। ਕਿਹੜੀ ਗੱਲ? ਉਹ ਵਾਲੀ ਭਰਜਾਈ ਸਾਡੀ ਨੂੰ ਕੱਲ ਮੈਂ ਗੱਲ ਨਹੀਂ ਸੀ ਪਾਈ, ਹਾਂਜੀ। ਉਹਦੀ ਗੱਲ ਕਹਿਣ। ਭਰਜਾਈ ਸਾਡੀ ਨੂੰ ਬੰਦੂਕ ਚਲਾਉਣੀ ਆ ਗਈ ਹੈ। ਹਾਥੀ ਸਕਾਈ। ਅੱਖੀ ਸਿਖਾਈ। ਹਾਥੀ ਮਰਨਾ ਅਸੀਂ। ਆਪਦੇ ਪੈਰ ਤੇ ਆਪ ਘਾੜੀ ਮਾਰੀ ਆ। ਨਾਲ ਲੈ ਕੇ ਗਏ, ਉੱਥੇ ਜਾ ਕੇ ਚਲਵਾਈ ਹੈ ਤੇ ਨਾਲ ਵਾਰਨਿੰਗ ਵੀ ਦਿੱਤੀ ਹੈ ਵੀ ਸਹੀ ਚਲਾਉਣ ਲੱਗ ਗਈ ਹੁਣ ਦੇਖ ਕੇ। ਹੁਣ ਬਚ ਕੇ ਭਰਜਾਈ ਨੂੰ ਬੰਦੂਕ ਚਲਾਉਣੀ ਆਉਂਦੀ ਹੈ। ਹੁਣ ਉਹ ਕਹਿੰਦੇ ਜਿਹੜੇ ਹੁਣ ਤੱਕ ਵਿਆਹ ਹੋਣ ਵੀ ਰਾਣਾ ਭਾਜੀ ਆ ਜਾਂਦਾ, ਕਹਿੰਦਾ ਲੈ ਕੇ ਆ ਜਾਓ। ਇੱਕ ਵਿਆਹ ਵਾਲੀਆਂ ਗੱਲਾਂ ਹੀ ਵਾਲੀਆਂ ਕਰਦਾ ਮੈਂ ਵਿਆਹ ਕਰਾਉਣਾ ਇਹਦੇ ਨਾਲ ਮੈਂ ਸਾਰੀਆਂ ਕਰਨਾ, ਬਾਹਲੀਆਂ ਗੱਲਾਂ ਸਾਰੀਆਂ। ਗੁਰਜੀਤ ਭਰਜਾਈ ਸਾਡੀ ਨੂੰ ਬੰਦੂਕ ਚਲਾਉਣੀ ਆ ਗਈ ਆ। ਆਪ ਸਿਖਾਈਏ ਆਪਣੇ ਪੈਰਾਂ ਦੇ। ਮਾਸ਼ਾਅੱਲਾ। ਬਾਜਾ ਹੁਣ ਇੰਸ਼ਾਅੱਲਾ ਨਹੀਂ ਮਾਸ਼ਾਅੱਲਾ। ਬਾਜਾ ਮਾਸ਼ਾਅੱਲਾ। ਬਾਜਾ ਹੁਣ ਹੁਣ ਇਹਨੇ ਫੈਰ ਮਾਰਨਾ ਨਹੀਂ। ਪੈਰਾਂ ਤੇ ਆਪ ਭਾਬੀ ਨੇ ਤੁਹਾਡੀ ਤੁਸੀਂ ਮੈਸੇਜ ਦੀ ਹੈ ਜਾਂ ਤੁਸੀਂ ਆਪ? ਫੈਰ ਵੀ ਵੱਜੂ। ਲਾਲ ਹੈ। ਅੱਛਾ ਲਾਲ ਹੈ। ਚਲਿਏ ਚਲੋ ਆਓ। ਹੋਰ ਯਾਰ ਚਲੋ ਈਦ ਦਾ ਕਰਕੇ ਹਾਜੀ ਹੋਟਲ ਬੰਦ ਸੀ ਤੇ ਅੱਗੇ ਇੱਕ ਹੋਰ ਦੋਸਤ ਆ, ਉਹਨੇ ਖਾਣੇ ਦਾ ਅਰੇਂਜ ਕਰ ਲਿਆ ਤੇ ਆਪਾਂ ਹੁਣ ਉੱਥੇ ਜਾਣਾ। ਹਾਜੀ ਹੋਟਲ ਵਾਲਿਓ ਤੁਹਾਡਾ ਤਾਂ ਹੋਟਲ ਬੰਦ ਹੈ, ਇਸ ਤੋਂ ਹੀ ਅੱਗੇ ਚੱਲੇ ਜੀ। ਆਦੋ ਭਾਈ ਇੱਕ ਨੇ ਨਾ ਇਹ ਸਾਰੀਆਂ ਦਿੱਤੀਆਂ ਤੇ ਭਾਈ ਕਹਿੰਦਾ ਆਦੀ ਕੀਮਤ ਤੇ ਵੇਚ ਦਈਏ। ਚਲੋ ਜੀ ਬਹੁ ਭਾਈ ਬਹੁ ਜੀ। ਦੁਆ ਇਹਦਾ ਹੋਟਲ ਦਾ ਨਾਂ ਦੁਆ ਕਿਚਨ। ਦੁਆ ਕਿਚਨ। ਦੁਆ ਕੀਜੀਏ ਕਿ ਕੁਝ ਇਹ ਲੱਗਦਾ ਹੈ ਦੁਬਈ ਵਰਗੀ ਹੈ ਨਾ ਫੀਲਿੰਗ ਆਉਂਦੀ ਹੈ। ਦੁਬਈ ਵਾਲੀ ਫੀਲਿੰਗ ਆਉਂਦੀ। ਦੁਬਈ ਦੁਬਈ ਤਾਂ ਨਹੀਂ ਗਿਆ ਕਿਤੇ ਪਣਵਾਈ ਰੋਡ। ਅੱਗੇ ਜੀ ਰੈਸਟੋਰੈਂਟ ਦੁਆ ਕਿਹੜਾ ਕਿਚਨ? ਦੁਆ ਇੰਜ ਮੰਗੀ ਦੀ ਨਾ ਦੁਆ। ਦੁਆ ਨਹੀਂ ਉਹਨੇ ਹੈ ਦੁਆ ਹੀ ਆ, ਰਿਵਿਊ ਹੈ। ਕੀ ਹਾਲ ਜੀ, ਠੀਕ ਹੋ? ਕਿੱਥੇ ਬਲੀਜ਼ ਭਾਈ? ਕਿੱਥੇ ਆ ਗਏ ਤੇ ਗੁਰਜੀਤ ਭਾ ਆਓ ਬਤਾ। ਇਹ ਬਲੀਜ਼ ਭਾਈ ਦੋਸਤ ਨੇ ਆਪਣੇ। ਸਲਾਮ ਅਲੈਕੁਮ।
ਭਾਈ ਕੀ ਹਾਲ ਹੈ? ਠੀਕ ਠਾਕ ਹੋਰ ਸੇ ਠੀਕ ਹੈ ਖੈਰ ਖਰੀਏ ਤੇ ਮੈਂ ਅੱਗੇ ਦੱਸਣ ਡਿਆ ਵੀ 3 ਸਾਲ ਹੋ ਗਏ ਆ ਸਾਨੂੰ ਮਿਲਦੇ ਆ ਠੀਕ ਹੈ ਜੀ ਸ਼ੁਕਰ ਤੁਸੀਂ ਸੁਣਾਓ ਖੈਰ ਖਰੀਏ ਬੈਠੋ ਅੱਗੇ ਦੱਸਣ ਡਿਆ ਗੁਰਜੀਤ ਨੂੰ ਵੀ 3 ਸਾਲ ਹੋ ਗਏ ਸਾਨੂੰ ਮਿਲਦੇ ਆ ਹਾਂਜੀ ਬਿਲਕੁਲ ਇਸ ਅੱਜ ਸਬੱਬ ਬਣਿਆ ਨਾਸਰ ਭਾਈ ਨੂੰ ਕਾਫੀ ਦਫਾ ਇਨਵੀਟੇਸ਼ਨ ਵੀ ਦਿੱਤਾ ਇਹਨਾਂ ਨੂੰ ਮਸਰੂਫੀਅਤ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਹਾਂ ਜਿਹੜਾ ਲੰਘਦੇ ਵੜਦੇ ਹੈਲੋ ਭਾਈ ਹੋਈ ਇੱਕ ਦੋ ਦਫਾ ਜਾਂਦਾ ਬਾਕੀ ਸੋਸ਼ਲ ਮੀਡੀਆ ਦੇ ਨਾਲ ਹਾਂ ਬਿਲਕੁਲ ਬੰਦਾ ਪਤਾ ਲੱਗਦਾ ਰਹਿੰਦਾ ਕਿੱਥੇ ਕਿੱਥੇ ਕੀ ਹੋ ਰਿਹਾ ਹਾਂਜੀ ਹਾਂਜੀ ਬਲਕਿ ਲਾਸਟ ਟਾਈਮ ਜਦੋਂ ਤੁਸੀਂ ਆਏ ਹੋ ਹਾਂਜੀ ਨਾਸਰ ਭਾਈ ਨੂੰ ਟੱਚ ਕੀਤਾ ਤੇ ਤੁਸੀਂ ਫੈਸਲਾਬਾਦ ਸੀਗੇ ਸ਼ਾਇਦ ਲਾਸਟ ਡੇ ਸੀਗਾ ਹਾਂਜੀ ਉਹਦੇ ਤੇ ਜਿਹੜਾ ਉਹਦਾ ਜੀ ਅਸੀਂ ਅੰਦਰ ਮਿੰਟ ਦੀ ਵੇਲ ਨਹੀਂ ਸੀ ਬਿਲਕੁਲ ਮਨਾ ਕਰਨ ਦੇ ਬਾਵਜੂਦ ਚਾਹ ਇਹਨਾਂ ਗੁਰਚੇਤ ਭਾਈ ਲੈਣ ਦੀ ਮਨਾ ਕਰਨ ਦੇ ਬਾਵਜੂਦ ਨਹੀਂ ਪੀਣੀ ਨਹੀਂ ਇਦਾਂ ਨਹੀਂ ਮੈਂ ਚਾਹੂ ਨਹੀਂ ਦਿੰਦਾ ਜੀ ਨਾਲ ਚਾਹ ਗਈ ਆ ਤੇ ਰਾਤ ਦਾ ਟਾਈਮ ਹੀ ਵੱਜ ਗਿਆ ਵਾਵਾ ਹੀ ਹੋ ਗਿਆ ਟਾਈਮ 8 ਵੱਜ ਕੇ ਤੇ 9 ਮਿੰਟ ਹੋ ਗਏ ਤੇ ਮਨੀਸ਼ ਭਾਈ ਨੇ ਚਾਹ ਵਧੋ ਵਧੀ ਵੀ ਹੱਥ ਲੈਂਦੇ ਚਾਹ ਪੀ ਕੇ ਆਪਾਂ ਨਿਕਲਦੇ ਹਾਂ ਜਾ ਕੇ ਸੌਂਦੇ ਲਓ ਵੀ ਦੋਸਤੋ ਰੋਟੀ ਪਾਣੀ ਖਾ ਕੇ ਆਪਾਂ ਕਰ ਲਈ ਤਿਆਰੀ ਹੁਣ ਫੈਸਲਾਬਾਦ ਨੂੰ ਜਾਣ ਦੀ ਤੇ ਕੱਲ ਤੋਂ ਹੋਰ ਕੁਝ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਤੋਂ ਇਜਾਜ਼ਤ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਰੱਬ ਰੱਖਾ